बिस्मिल्लाहिर्रहमानिर्रहीम। सब तारीफ़ां रब करीम वास्ते। पंजाबी मिनी कहानियां दा परागा जहर ज़मीन। लिखारी ते कहानीकार प्रोफैसर मज़हरुल्लाह कुरैशी। कहानी नंबर 5 ते कहानी दा नां चौलां दी मंडी। आप देख रहे हैं PFG न्यूज़। ज़मीन कंबदी ही गई। लोकी दौड़दे नसदे रहे। ਉਹ ਇਮਾਰਤਾਂ ਦੇ ਮਲਬੇ ਹੇਠੋਂ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਲੱਭਦੇ ਰਹੇ। ਲੋਕਾਂ ਦੀਆਂ ਚੀਕਾਂ ਨੇ ਪੱਥਰ ਦਿਲਾਂ ਨੂੰ ਵੀ ਅਥਰੂ ਕੇਰਨ 'ਤੇ ਮਜਬੂਰ ਕਰ ਛੱਡਿਆ ਸੀ। ਕੁਝ ਲੋਕੀ ਜਦੋਂ ਫਜਰ ਦੀ ਨਮਾਜ਼ ਪੜ੍ਹ ਕੇ ਮਸੀਤੋਂ ਬਾਹਰ ਨਿਕਲੇ ਤੇ ਹੈਰਾਨ ਰਹਿ ਗਏ। ਪੁੱਛਣ ਲੱਗੇ, ਇਹ ਕੀ ਹੋ ਗਿਆ ਹੈ? ਮਸੀਤ ਦੇ ਅੰਦਰ ਤੇ ਕਿਸੇ ਸ਼ੈ ਦੇ ਟੁੱਟਣ ਭੱਜਣ ਦੀ ਕੋਈ ਆਵਾਜ਼ ਨਹੀਂ ਆਈ ਸੀ। ਇਹ ਕਿਆਮਤ ਸੁਗਰਾ ਕਿਦੋਂ ਆਈ? ਭੁਚਾਲ ਏਡਾ ਡਾਢਾ ਸੀ ਕਿ 2 ਮੰਜ਼ਲਾ ਪੱਕੇ ਘਰ ਨੂੰ ਇੰਜ ਜ਼ਮੀਨ 'ਤੇ ਸੱਟ ਗਿਆ ਜਿਵੇਂ ਕਿਸੇ ਖੁੱਲ੍ਹੇ ਮੈਦਾਨ ਦੇ ਵਿੱਚ ਮਲਬੇ ਦਾ ਢੇਰ ਪਿਆ ਹੁੰਦਾ ਹੈ। ਚੌਧਰੀ ਅਹਿਮਦ ਹੋਰਾਂ ਦੀ ਟਰੈਕਟਰ ਟਰਾਲੀ ਡੇਰੇ ਦੀ ਛੱਤ ਨਾਲ ਚੀਮ ਚੜੇਕ ਵਾਂਗੂ ਲਟਕੀ ਹੋਈ ਸੀ। ਸਾਰੇ ਜਾਨਵਰ ਮੱਝੀ ਗਾਵਾਂ ਮੋਏ ਪਏ ਸਨ। ਸਰਕਾਰ ਦੀ ਮਦਦ ਹਾਲੇ ਤੱਕ ਆਪਣੀ ਨਹੀਂ ਸੀ। ਲੋਕ ਆਪਣੀ ਮਦਦ ਆਪ ਘਰਾਂ ਦੇ ਮਲਬੇ ਵਿੱਚੋਂ ਆਪਣੇ ਪਿਆਰਿਆਂ ਨੂੰ ਲੱਭ ਕੇ ਕੱਢ ਰਹੇ ਸਨ। ਵੈਣ ਪਾਉਂਦੀਆਂ ਮਾਵਾਂ ਭੈਣਾਂ ਅਤੇ ਧੀਆਂ ਦੀਆਂ ਚੀਕਾਂ ਦਾ ਇੱਕ ਦਰਦਨਾਕ ਅਤੇ ਵਹਿਸ਼ਤਨਾਕ ਸਮਾਂ ਸੀ। ਹਾਜੀ ਕਰੀਮ ਬਖਸ਼ ਹੋਰਾਂ ਵੀ ਮਸੀਤੋਂ ਨਿਕਲ ਕੇ ਸਿੱਧੇ ਆਪਣੇ ਘਰ ਵੱਲ ਦੌੜੇ। ਜਦੋਂ ਘਰ ਦੀ ਦਹਲੀਜ਼ ਟੱਪੇ ਅਤੇ ਉਹ ਵੇਖ ਕੇ ਹੈਰਾਨ ਰਹਿ ਗਏ ਕਿ ਘਰ ਬਿਲਕੁਲ ਮਹਿਫੂਜ਼ ਸੀ। ਕੰਧਾਂ ਦੀ ਇੱਕ ਇੱਟ ਵੀ ਆਪਣੀ ਜਗ੍ਹਾ ਤੋਂ ਇੱਧਰ ਉੱਧਰ ਨਹੀਂ ਸੀ। ਉਹਨਾਂ ਦੀ ਘਰਵਾਲੀ ਹਾਜਣ ਸਾਬਰਾ ਬੀਬੀ ਹੋਰਾਂ ਨੇ ਉਹਨਾਂ ਦੇ ਚਿਹਰੇ 'ਤੇ ਪਰੇਸ਼ਾਨੀ ਵੇਖ ਕੇ ਪੁੱਛਿਆ, ਖੈਰ ਤਾਂ ਹੈ? ਤੁਸੀਂ ਅੱਜ ਘਬਰਾਏ ਹੋਏ ਜੇ? ਕੀ ਗੱਲ ਏ? ਅੱਜ ਘਰ ਦੀਆਂ ਕੰਧਾਂ ਵੱਲ ਵੇਖ ਰਹੇ ਹੋ? ਤੈਨੂੰ ਕੁਝ ਪਤਾ ਨਹੀਂ? ਹਾਜੀ ਸਾਹਿਬ ਨੇ ਘਬਰਾ ਕੇ ਹੈਰਾਨੀ ਨਾਲ ਪੁੱਛਿਆ। ਕਾਹਦਾ ਪਤਾ? ਹਾਜਣ ਹੋਰਾਂ ਨੇ ਮਸੱਲੇ ਤੋਂ ਉੱਠਦੇ ਹੋਏ ਆਖਿਆ। ਹਾਜੀ ਹੋਰਾਂ ਨੇ ਅੱਗੇ ਵੱਧ ਕੇ ਉਹਨਾਂ ਦੀਆਂ ਬਾਂਹ ਫੜ ਕੇ ਆਖਿਆ, ਚੱਲ ਆ ਤੈਨੂੰ ਵਿਖਾਉਂਦਾ ਹਾਂ। ਅਤੇ ਉਹ ਉਹਨਾਂ ਨੂੰ ਬਾਹਰ ਗਲੀ ਵਿੱਚ ਲਿਆਏ। ਬਸ ਫੇਰ ਕੀ ਸੀ, ਹਾਜਣ ਹੋਰਾਂ ਦੀਆਂ ਚੀਕਾਂ ਹੀ ਨਿਕਲ ਗਈਆਂ। ਉਹਨਾਂ 4 ਚੁਫੇਰੇ ਵੇਖਿਆ, ਸਾਹਮਣੇ ਆਪਣੇ ਭਰਾ ਸਰਾਜਦੀਨ ਦੇ ਘਰ ਵੱਲ ਨੱਸ ਪਈ। ਇਹ ਕੀ ਹੋ ਗਿਆ ਹਾਜੀ ਜੀ? ਉਹਨਾਂ ਕੁਰਲਾਉਂਦੇ ਹੋਏ ਆਖਿਆ ਅਤੇ ਬੇਹੋਸ਼ ਹੋ ਗਈ। ਕਿਉਂ ਜੇ ਭਰਾ ਚੌਧਰੀ ਸਰਾਜਦੀਨ ਸਮੇਤ ਸਾਰਾ ਟੱਬਰ ਮਲਬੇ ਥੱਲੇ ਮੋਇਆ ਪਿਆ ਸੀ। ਹਾਜੀ ਕਰੀਮ ਹੋਰਾਂ ਦੇ ਪੁੱਤਰਾਂ ਨੇ ਮਾਂ ਨੂੰ ਚੁੱਕ ਕੇ ਘਰ ਲੈ ਆਉਂਦਾ। ਮਸੀਤ ਦਾ ਮੌਲਵੀ ਵੀ ਉੱਥੇ ਅਫਸੋਸ ਕਰਨ ਆ ਗਿਆ। ਹਾਜੀ ਕਰੀਮ ਹੋਰਾਂ ਨੇ ਆਖਿਆ, ਜੋ ਮੇਰੇ ਰੱਬ ਦੀ ਰਜ਼ਾ ਮੈਂ ਉਸ 'ਤੇ ਰਾਜ਼ੀ। ਹਾਜੀ ਸਾਹਿਬ ਮੌਲਵੀ ਹੋਰਾਂ ਦੇ ਨਾਲ ਹੀ ਮਸੀਤ ਆ ਗਏ। ਮੌਲਵੀ ਨੂੰ ਸਪੀਕਰ 'ਤੇ ਕੁਰਾਨ ਪਾਕ ਦੀ ਤਲਾਵਤ ਕਰਨ ਦਾ ਕਹਿ ਕੇ ਆਪ ਅੱਲਾ ਦੇ ਦਰਬਾਰ ਵਿੱਚ ਜਾ ਖਲੋਤੇ। ਇਹ ਪਿੰਡ ਬੜਾ ਹੀ ਪੁਰਅਮਨ ਅਤੇ ਮੁਹੱਬਤਾਂ ਵੰਡਣ ਵਾਲਾ ਲੋਕਾਂ ਦਾ ਸੀ। ਇੱਥੋਂ ਦੇ ਵਸਨੀਕ ਬੜੇ ਮਿਹਨਤੀ ਅਤੇ ਅੱਲਾ ਤੋਂ ਡਰਨ ਵਾਲੇ ਅਤੇ ਈਮਾਨ ਵਾਲੇ ਸਨ। ਅੱਲਾ ਨੇ ਵੀ ਇਹਨਾਂ ਨੂੰ ਚੌਲਾਂ ਦੀ ਨਿਹਮਤ ਨਾਲ ਨਵਾਜ਼ਿਆ ਹੋਇਆ ਸੀ। ਹਰਿਆਲੀ ਅਤੇ ਖੁਸ਼ੀ ਸੀ। ਵੱਡੇ ਨਿੱਕੇ ਹਰ ਘਰ ਵਿੱਚ ਖੁਸ਼ਹਾਲੀ ਰਾਜ ਕਰ ਰਹੀ ਸੀ। ਫਿਰ ਵੇਖਦੇ ਹੀ ਵੇਖਦੇ ਇਹ ਪਿੰਡ ਨਾ ਰਿਹਾ, ਸ਼ਹਿਰ ਬਣ ਗਿਆ। ਰੇਲਵੇ ਲਾਈਨ ਦੇ ਦੋਹਾਂ ਪਾਸੇ ਪੱਕੇ ਘਰ ਅਤੇ ਬਾਜ਼ਾਰ ਬਣ ਗਏ। ਚੌਲਾਂ ਦੇ ਵਪਾਰੀ ਨੇ ਇੱਥੇ ਆਪਣੇ ਦਫ਼ਤਰ ਖੋਲ੍ਹ ਲਿੱਤੇ। ਰੇਲਵੇ ਸਟੇਸ਼ਨ 'ਤੇ ਸੜਕਾਂ 'ਤੇ ਆਉਣ ਜਾਣ ਵਾਲਿਆਂ ਦਾ ਰਸ਼ ਲੱਗ ਗਿਆ ਅਤੇ ਇਹ ਚੌਲਾਂ ਦੀ ਮੰਡੀ ਮਸ਼ਹੂਰ ਮੰਡੀ ਬਣ ਗਈ। ਮੁਕਾਮੀ ਲੋਕਾਂ ਨੇ ਆਉਣ ਵਾਲੇ ਵਪਾਰੀਆਂ ਦੇ ਰਹਿਣ ਲਈ ਪੱਕੇ ਹੋਟਲ ਬਣਾ ਲਏ ਅਤੇ ਇਹਨਾਂ ਦੀ ਖਾਤਰ ਮਦਾਰਤ ਵਾਸਤੇ ਉਹ ਕੁਝ ਕਰਨਾ ਸ਼ੁਰੂ ਕਰ ਦਿੱਤਾ ਜਿਹਨੂੰ ਸੋਚਦਿਆਂ ਵੀ ਬੰਦਾ ਕੰਬ ਜਾਂਦਾ ਹੈ। ਲੋਕ ਬਾਜ਼ਾਰਾਂ ਵਿੱਚ ਮੋਬਾਈਲਾਂ ਦੀਆਂ ਹੱਟੀਆਂ ਖੋਲ੍ਹ ਕੇ ਬਹਿ ਗਏ।
ਤੇ ਸਾਰਾ ਦਿਨ ਗਾਣੇ ਲਾਈ ਰੱਖਦੇ, ਜਿਸ ਵਿੱਚ ਅਜ਼ਾਨ ਦੀ ਆਵਾਜ਼ ਵੀ ਕਈ ਵਾਰੀ ਦੱਬ ਕੇ ਰਹਿ ਜਾਂਦੀ ਸੀ। ਅੱਲਾ ਨੂੰ ਨਾਰਾਜ਼ ਕਰਨ ਦਾ ਹਰ ਉਹ ਹਰਬਾ ਇੱਥੇ ਹੋਣ ਲੱਗ ਪਿਆ ਕਿ ਈਮਾਨ ਵਾਲੇ ਦਾ ਦਿਲ ਖੂਨ ਦੇ ਅਥਰੂ ਵਗਾਉਂਦਾ। ਹਾਜੀ ਹੋਰਾਂ ਕਈ ਵਾਰੀ ਬਾਜ਼ਾਰ ਵਿੱਚੋਂ ਲੰਘਦੇ ਇਹ ਗਾਣੇ ਬੰਦ ਕਰਵਾਏ, ਪਰ ਇਹ ਬਾਜ਼ ਆਉਣ ਵਾਲੀ ਨਸਲ ਹੀ ਨਹੀਂ ਸੀ। ਫੇਰ ਲਾ ਛੱਡਦੇ। ਇਹੋ ਹੀ ਨਹੀਂ, ਹਾਜੀ ਕਰੀਮ ਬਖਸ਼ ਹੋਰਾਂ ਦੇ ਆਪਣੇ ਸਾਲੇ ਚੌਧਰੀ ਸਰਾਜਦੀਨ ਦੇ ਪੁੱਤਰਾਂ ਵੀ ਮੋਬਾਈਲ ਤੇ ਮੂਵੀ ਮੇਕਰ ਦੀ ਦੁਕਾਨ ਖੋਲ੍ਹ ਲਿੱਤੀ। ਹਾਜੀ ਹੋਰਾਂ ਕਈ ਵਾਰੀ ਚੌਧਰੀ ਸਰਾਜਦੀਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚੌਧਰੀ ਸਰਾਜਦੀਨ, ਰੱਬ ਨੇ ਤੈਨੂੰ ਜ਼ਮੀਨ ਦਾ ਕਿੱਡਾ ਵੱਡਾ ਰਕਬਾ ਦਿੱਤਾ ਹੈ ਤੇ ਤੂੰ ਇਸ ਤੇ ਚੌਲਾਂ ਦੀ ਕਾਸ਼ ਕਰਕੇ ਬਹੁਤ ਵੱਡਾ ਜ਼ਿਮੀਂਦਾਰ ਬਣ ਗਿਆ ਹੈ। ਹੁਣ ਤੂੰ ਅੱਲਾ ਦਾ ਸ਼ੁਕਰ ਕਰਨ ਦੀ ਬਜਾਏ ਕਿਸ ਪਾਸੇ ਟੁਰ ਪਿਆ ਹੈ ਮੇਰੇ ਵੀਰਾ? ਕੀ ਹੋਇਆ ਏ? ਚੌਧਰੀ ਸਰਾਜਦੀਨ ਨੇ ਹਾਜੀ ਵੱਲ ਅੱਖਾਂ ਕੱਢ ਕੇ ਪੁੱਛਿਆ। ਓਏ ਯਾਰ, ਤੂੰ ਆਪਣੇ ਪੁੱਤਰਾਂ ਨੂੰ ਕਿਹੜੇ ਪਾਸੇ ਲਾ ਛੱਡਿਆ ਹੈ? ਮੋਬਾਈਲਾਂ ਦੀ ਦੁਕਾਨ ਖੋਲ੍ਹਣਾ ਕੋਈ ਬੁਰੀ ਗੱਲ ਨਹੀਂ, ਪਰ ਸਾਰਾ ਦਿਨ ਸਰੇਆਮ ਉੱਚੀ ਆਵਾਜ਼ ਵਿੱਚ ਗੰਦੇ ਗਾਣੇ ਲਾਉਣਾ, ਰੱਬ ਦੇ ਅਜ਼ਾਬ ਨੂੰ ਦਾਵਤ ਦੇਣਾ ਹੈ। ਤੂੰ ਇਹਨਾਂ ਨੂੰ ਰੋਕ, ਮੈਨੂੰ ਡਰ ਪਿਆ ਲੱਗਦਾ ਹੈ। ਤੇ ਫਿਰ ਹਾਜੀ ਸਾਹਿਬ ਦੇ ਅਲਫਾਜ਼ ਮੂੰਹ 'ਚ ਹੀ ਰਹਿ ਜਾਂਦੇ। ਫਿਰ ਹਾਜੀ ਸਾਹਿਬ ਘਬਰਾ ਕੇ ਆਖਦੇ, ਅੱਲਾ ਸਾਡੇ ਗੁਨਾਹ ਮਾफ़ ਕਰੇ ਤੇ ਸਭ ਤੇ ਆਪਣੀ ਰਹਿਮਤ ਨਾਜ਼ਲ ਫਰਮਾਏ। ਤੇ ਚੌਧਰੀ ਸਰਾਜਦੀਨ ਹੱਸ ਕੇ ਆਖਦਾ, ਉਹ ਕੁਝ ਨਹੀਂ ਹੋਣ ਵਾਲਾ ਹਾਜੀ ਸਾਹਿਬ, ਮਾਡਰਨ ਜ਼ਮਾਨਾ ਹੈ, ਬਾਲਾਂ ਨੂੰ ਮੌਜ ਮਸਤੀ ਕਰਨ ਦਿਓ, ਨਾਲੇ ਮੇਰਾ ਸਭ ਕੁਝ ਵੀ ਤੇ ਇਹਨਾਂ ਦਾ ਹੀ ਹੈ। ਹਾਜੀ ਸਾਹਿਬ, ਇੱਕ ਗੱਲ ਤੇ ਦੱਸੋ, ਮੇਰੇ ਪੁੱਤਰਾਂ ਦੀ ਦੁਕਾਨ ਤੋਂ ਗਾਣੇ ਬੰਦ ਕਰਾ ਕੇ ਜੇ ਅੱਲਾ ਦਾ ਅਜ਼ਾਬ ਰੁਕ ਜਾਂਦਾ ਹੈ ਤੇ ਮੈਂ ਰੁਕਵਾ ਦੇਣਾ, ਪਰ ਉਹਨਾਂ ਦਾ ਕੀ ਕਰੋਗੇ ਜਿਹੜੇ ਇੱਥੇ ਸ਼ਰਾਬਾਂ ਵੇਚ ਰਹੇ ਨੇ, ਜ਼ਨਾ ਕਰਾਉਂਦੇ ਫਿਰਦੇ ਨੇ? ਜੋ ਮੈਂ ਕੀਤਾ ਏ ਉਸ ਦਾ ਹਿਸਾਬ ਮੈਂ ਦੇਵਾਂਗਾ, ਜੋ ਉਸ ਕੀਤਾ ਏ ਉਸ ਦਾ ਹਿਸਾਬ ਉਹ ਦੇਵੇਗਾ। ਅੱਲਾ ਕੁਰਾਨ ਵਿੱਚ ਤੇ ਇਹੋ ਹੀ ਆਖਦਾ ਏ, ਯਾਰ ਅਸੀਂ ਆਪਣੀ ਗਰਦਨ ਤੇ ਬਚਾ ਲਈਏ। ਉਹ ਕਹਿ ਕੇ ਟੁਰ ਪੈਂਦੇ। ਫਿਰ ਚੌਧਰੀ ਸਰਾਜਦੀਨ ਪਿੱਛੋਂ ਹਾਕ ਮਾਰਦਾ, ਓਏ ਕੁਝ ਨਹੀਂ ਹੋਵੇਗਾ ਜੀ, ਤੁਸੀਂ ਘਬਰਾਓ ਨਾ, ਜਾਓ ਮਸੀਤੇ ਜਾ ਕੇ ਨਮਾਜ਼ ਪੜ੍ਹੋ, ਅਜ਼ਾਨ ਹੋ ਗਈ ਜੇ। ਫਿਰ ਹਾਜੀ ਕਰੀਮ ਬਖਸ਼ ਹੋਰੀ ਉਹ ਆਖਦੇ ਜੋ ਅੱਜ ਇਸ ਟੱਬਰ ਦੀਆਂ ਮਈਤਾਂ ਵੇਖ ਕੇ ਆਖਰੇ ਸਨ, ਜੋ ਮੇਰੇ ਅੱਲਾ ਦੀ ਰਜ਼ਾ, ਮੈਂ ਉਸ ਦੀ ਰਜ਼ਾ ਤੇ ਰਾਜ਼ੀ।